महाराजा रणजीत सिंह का जिहड़ा राज आ इन्ना वधिया आपां सिफतां करदे आ वो तां रिहा सी क्योंकि उन्होंने एक अकाल तख्त साहिब का एक डर सी। सही नेता वही हो सकता, सही पोलीटिकल पार्टी वही हो सकती है जिन्होंने धर्म का भय होवे। ये किहड़ी पार्टी बन जा रही है, अकाल तख्त के हुक्म के अनुसार बन जा रही है। इनू उतों भय हैगा आ, वो गुरु साहब के बिल्कुल सन्मुख होकर हरेक गल हुई आ, कोई पर मिंटो मिंटी टुट के आने तैयार आ। हरेक बंदे कहते वध तो वध पर्चियां लैके आयो, असीं मैंबरशिप करांगे। आ सानू आप आउंदे होए उन्होंने कहा लीडरशिप ते भरोसा है तुहानू, जिहड़ी लीडरशिप इहदे च अगे लगाई गई है संगत दे वल्लों जां जथेदार साहब दे वल्लों? बिल्कुल जी भरोसा आ, क्योंकि ये अकाल तख्त के हुक्म अनुसार चल रही है। जे भी अकाल तख्त के हुक्म अनुसार ना चलती, हो सकता शायद असीं ते ना खड़े हुंदे ते ना ये पर्चियां ले। सत श्री अकाल जी, पंजाबी रेडियो ते पंजाबी टीवी यूएसए वेखना तुसीं शुरू कर चुके हो। 2 ਦਸੰਬਰ ਦੇ ਫੈਸਲਿਆਂ ਤੋਂ ਬਾਅਦ ਲਗਾਤਾਰ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਜਿਹੜਾ ਪਾੜ ਪਿਆ ਹੋਇਆ ਉਸ ਨੂੰ ਲੈ ਕੇ ਵੱਖ-ਵੱਖ ਤਰ੍ਹਾਂ ਦੀਆਂ ਗੱਲਾਂ ਚੱਲਦੀਆਂ ਨੇ ਤੇ ਫਿਰ ਅਕਾਲ ਤਖਤ ਸਾਹਿਬ ਤੋਂ ਹੁਕਮ ਹੁੰਦਾ ਜਥੇਦਾਰ ਸਾਹਿਬ ਦੇ ਵੱਲੋਂ 7 ਮੈਂਬਰੀ ਕਮੇਟੀ ਨੂੰ ਕਿ ਤੁਸੀਂ ਆਪਣੇ ਪੱਧਰ ਤੇ ਜਿਹੜੀ ਭਰਤੀ ਹੈ ਮੁਹਿੰਮ ਨੂੰ ਸ਼ੁਰੂ ਕਰੋ। ਤੇ ਹੁਣ 5 ਮੈਂਬਰੀ ਜਿਹੜੀ ਰਹਿ ਗਈ ਹੈ ਉਹ ਕਮੇਟੀ ਉਸਨੇ ਭਰਤੀ ਸ਼ੁਰੂ ਕੀਤੀ ਹੈ। ਅੱਜ ਜਲੰਧਰ 'ਚ ਇਕੱਤਰਤਾ ਸੀ ਤੇ ਜਿਹੜੀਆਂ ਪਰਚੀਆਂ ਨੇ ਉਹ ਵੀ ਵੰਡੀਆਂ ਗਈਆਂ ਨੇ, ਦੇਖ ਸਕਦੇ ਹੋ ਹੱਥਾਂ ਦੇ ਵਿੱਚ ਫੜੀਆਂ ਹੋਈਆਂ ਨੇ। ਪਰ ਜਿਹੜੀ ਸੰਗਤ ਨੇ ਪਰਚੀਆਂ ਲਈਆਂ ਨੇ, ਇਹ ਭਰਤੀ ਦੇ ਲਈ ਉਹਨਾਂ ਨੇ ਇਹ ਕਾਪੀਆਂ ਲਈਆਂ ਨੇ, ਉਹਨਾਂ ਦਾ ਕੀ ਰੁਝਾਨ ਹੈ, ਕੀ ਸੋਚਦੇ ਨੇ ਉਹ ਇਸ ਪਾਰਟੀ ਦੇ ਬਾਰੇ, ਜਿਹੜੀ ਪਾਰਟੀ ਦੀ ਭਰਤੀ ਦੇ ਬਾਰੇ, ਉਹਨਾਂ ਤੋਂ ਜਾਣਦੇ ਹਾਂ। ਬਹੁਤ ਬਹੁਤ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਬਿਲकुल जी, ਤੁਸੀਂ ਸਹੀ ਸਵਾਲ ਕੀਤਾ ਵੀ ਅਸੀਂ ਕੀ ਮਹਿਸੂਸ ਕਰਦੇ ਆ। ਦੇਖੋ, ਇਸ ਮੀਟਿੰਗ ਤੋਂ ਪਹਿਲਾਂ ਅੰਦਰ ਢਾਡੀ ਸਿੰਘ ਲੱਗੇ ਸੀਗੇ, ਉਹਨਾਂ ਨੇ ਬੜਾ ਵਿਸਤਾਰ ਸਹਿਤ ਦੱਸਿਆ ਮਹਾਰਾਜਾ ਰਣਜੀਤ ਸਿੰਘ ਦਾ। ਮਹਾਰਾਜਾ ਰਣਜੀਤ ਸਿੰਘ ਦਾ ਜਿਹੜਾ ਰਾਜ ਆ ਇੰਨਾ ਵਧੀਆ ਆਪਾਂ ਸਿਫਤਾਂ ਕਰਦੇ ਆ, ਉਹ ਤਾਂ ਰਿਹਾ ਸੀ ਕਿਉਂਕਿ ਉਹਨਾਂ ਨੂੰ ਇੱਕ ਅਕਾਲ ਤਖਤ ਸਾਹਿਬ ਦਾ ਇੱਕ ਡਰ ਸੀ। ਸਮਾਜਿਕ ਤੌਰ ਤੇ ਸਹੀ ਕੰਮ ਉਹੀ ਕਰ ਸਕਦਾ ਜਿਹਨੂੰ ਧਰਮ ਦਾ ਭੈ ਹੋਵੇ। ਜਿਹੜਾ ਧਰਮ ਹੈਗਾ ਆ ਆਪਾਂ ਨੂੰ ਸਿੱਧੇ ਰਾਹੇ ਪਾਉਂਦਾ ਆ, ਉਹਦੇ ਧਰਮ ਦੇ ਡਰ ਤੋਂ ਹੀ ਆਪਾਂ ਸਹੀ ਕੰਮ ਕਰਦੇ ਹਾਂ। ਹੁਣ ਦੇਖੋ, ਪਿਛਲੇ ਸਮੇਂ ਦੇ ਵਿੱਚ ਕਾਂਗਰਸ ਪਾਰਟੀ ਨੇ ਵੀ ਬਹੁਤ ਗਲਤੀਆਂ ਲੁੱਟ-ਛੁੱਟ ਕੀਤੀ ਤੇ ਅਕਾਲੀ ਦਲ ਵੱਲੋਂ ਵੀ ਬਹੁਤ ਬੁਰਾ ਹਾਲ ਹੋਇਆ, ਬੇਅਦਬੀਆਂ ਹੋਈਆਂ, ਵੱਖ-ਵੱਖ ਤਰ੍ਹਾਂ ਦੇ ਜਿਹੜੇ ਆ ਲੋਕਾਂ ਨੇ ਬਿਲਕੁਲ ਨਕਾਰ ਦਿੱਤਾ। ਉਦੋਂ ਇੱਕੋ ਹੀ ਗੱਲ ਸਾਬਤ ਹੁੰਦੀ, ਸਿੱਧ ਹੁੰਦੀ ਆ ਕਿ ਇਹ ਧਰਮ ਦਾ ਕਿਹੜਾ ਭੈ ਨਹੀਂ ਰਹਿ ਗਿਆ ਸੀਗਾ। ਠੀਕ ਹੈ ਜੀ। ਹੁਣ ਅਕਾਲ ਤਖਤ ਜਾ ਕੇ ਮਾਫੀਨਾਮਾ ਸਾਰਾ ਕੁਝ ਹੋਇਆ, ਉਸ ਤੋਂ ਬਾਅਦ ਵੀ ਉਹਨਾਂ ਨੇ ਲੋਕੀ ਵੀ ਅਸੀਂ ਮਾਮਲਾ ਟਾਲ ਦੇਵਾਂਗੇ, ਲੇਕਿਨ ਉਹਨਾਂ ਨੂੰ ਫਿਰ ਵੀ ਜਿਹੜੀ ਕਾਰਵਾਈਆਂ ਹੋਈਆਂ ਤੁਸੀਂ ਦੇਖਿਆ, ਉਹ ਤੋਂ ਇਦਾਂ ਲੱਗਾ ਵੀ ਧਰਮ ਦਾ ਭੈ ਨਹੀਂ ਹੈਗਾ। ਅਸੀਂ ਤਾਂ ਇਹ ਮਹਿਸੂਸ ਕਰਦੇ ਹਾਂ। ਹੁਣ ਆਮ ਆਦਮੀ ਪਾਰਟੀ ਦੇ ਉਹਦਾ ਵੀ ਬੁਰਾ ਹਾਲ ਹੈ, ਕਾਂਗਰਸ ਦਾ ਬੁਰਾ ਹਾਲ ਹੈ। ਇੱਕ ਅਸੀਂ ਆਸ ਰੱਖਦੇ ਹਾਂ ਇੱਕ ਨਾਗਰਿਕ ਹੋਣ ਦੇ ਨਾਤੇ, ਇੱਕ ਸਿੱਖ ਹੋਣ ਦੇ ਨਾਤੇ, ਬਾਕੀ ਹੋਰ ਕਿਹੜੀਆਂ ਜਾਤ ਪਾਤ ਬਰਾਦਰੀਆਂ ਧਰਮਾਂ ਦੇ ਲੋਕਾਂ ਨੂੰ ਵੀ ਅਸੀਂ ਅਪੀਲ ਕਰਦੇ ਹਾਂ ਵੀ ਸਹੀ ਨੇਤਾ ਉਹੀ ਹੋ ਸਕਦਾ, ਸਹੀ ਪੋਲੀਟੀਕਲ ਪਾਰਟੀ ਉਹੀ ਹੋ ਸਕਦੀ ਹੈ ਜਿਹਨੂੰ ਧਰਮ ਦਾ ਭੈ ਹੋਵੇ। ਇਹ ਕਿਹੜੀ ਪਾਰਟੀ ਬਣ ਜਾ ਰਹੀ ਹੈ, ਅਕਾਲ ਤਖਤ ਦੇ ਹੁਕਮ ਦੇ ਅਨੁਸਾਰ ਬਣ ਜਾ ਰਹੀ ਹੈ। ਇਹਨੂੰ ਉਤੋਂ ਭੈ ਹੈਗਾ ਆ। ਉਹ ਗੁਰੂ ਸਾਹਿਬ ਦੇ ਬਿਲਕੁਲ ਸਨਮੁਖ ਹੋ ਕੇ ਹਰੇਕ ਗੱਲ ਹੋਈ ਆ, ਕੋਈ ਪੈਲਸ ਵਿੱਚ ਨਹੀਂ ਹੋਈ, ਕੋਈ ਇੱਧਰ ਨਹੀਂ ਹੋਈ। ਉਹਨਾਂ ਨੇ ਬਕਾਇਦਾ ਤੌਰ ਤੇ ਆਪਾਂ ਨੂੰ ਸ਼ਾਦੀ ਦਿੱਤੀ ਆ ਔਰ ਆਪਾਂ ਵੀ ਨਿਰਾਸ਼ ਹੈਗੇ ਆ। ਆਪਾਂ ਵੀ ਆਸ ਰੱਖਦੇ ਆ ਵੀ ਇਹ ਜਿਹੜੀ ਪਾਰਟੀ ਬਣ ਜਾ ਰਹੀ ਆ, ਇਹਦੀ ਵੱਧ ਤੋਂ ਵੱਧ ਭਰਤੀ ਹੋਵੇ, ਇਹ ਪਾਰਟੀ ਵਿਸ਼ਾਲ ਰੂਪ ਧਾਰਨ ਕਰੇ ਔਰ ਸਤਾ ਵਿੱਚ ਆਵੇ। ਆਪਣੇ ਪੰਜਾਬ ਦੇ ਜਿਹੜੇ ਕੰਮ ਹੈਗੇ ਆ, ਚਾਹੇ ਉਹ ਸਮਾਜਿਕ ਕੰਮ ਹੈਗੇ ਆ, ਚਾਹੇ ਧਾਰਮਿਕ ਕੰਮ ਹੈਗੇ ਆ, ਕੁਛ ਵੀ ਹੈਗਾ ਆ, ਜਾਤ ਪਾਤ ਤੋਂ ਨਿਰਪੱਖ ਹੋ ਕੇ ਚੱਲੇ, ਧਰਮ ਨਿਰਪੱਖ ਪਾਰਟੀ ਇਹ ਬਣੇ, ਧਰਮ ਨੂੰ ਮੁੱਖ ਰੱਖਦੇ ਬਣੇ। ਇਸ ਗੱਲ ਤੇ ਜਰਾ ਚਾਨਣਾ ਪਾ ਦਿਓ, ਮਾਫ ਕਰਨਾ ਤੁਹਾਡੀ ਗੱਲ ਕੱਟ ਰਿਹਾ, ਇਸ ਗੱਲ ਤੇ ਚਾਨਣਾ ਪਾਇਓ ਵੀ ਤੁਸੀਂ ਹੁਣ ਕਾਪੀਆਂ ਲੈ ਕੇ ਤਾਂ ਜਾ ਰਹੇ ਹੋ, ਕੀ ਰਣਨੀਤੀ ਹੈ ਤੁਹਾਡੀ, ਕਿੱਦਾਂ ਤੁਸੀਂ ਜੁਆਇਨਿੰਗ ਕਰਾਓਗੇ, ਕਿੱਦਾਂ ਪਰਚੀਆਂ ਤੁਸੀਂ ਇਹ ਜਦੋਂ ਭਰੋਗੇ ਤਾਂ ਸੰਗਤ ਨੂੰ ਕਹਿਣਾ ਕੀ ਹੈ ਤੁਹਾਡਾ? ਦੇਖੋ ਜੀ, ਸੰਗਤ ਦਾ ਕਹਿਣਾ ਇਹ ਹੈ, ਜਿਹੜੀ ਤੁਹਾਨੂੰ ਮੈਂ ਗੱਲ ਕਹਿ ਰਿਹਾ ਉਹਨੂੰ ਅਕਾਲ ਤਖਤ ਵਾਲੀ ਗੱਲ ਦੱਸਾਂਗੇ, ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੀ ਗੱਲ ਕਰਾਂਗੇ। ਅਕਾਲ ਤਖਤ ਦਾ ਜਿਹੜਾ ਡਰ ਸੀ, ਭੈ ਸੀ, ਉਹਦੀ ਵਜ੍ਹਾ ਦੇ ਨਾਲ ਇਹ ਮਹਾਰਾਜਾ ਰਣਜੀਤ ਸਿੰਘ ਇੰਨਾ ਵਧੀਆ ਰਾਜ ਕਰਕੇ ਗਿਆ। ਤਾਂ ਆਪਾਂ ਜੁੜੀਏ, ਸੰਗਤ ਨੂੰ ਬੇਨਤੀ ਕਰਾਂਗੇ। ਹੁਣ ਬੇਨਤੀ ਹਲਕੀ ਜਿਹੀ ਬੇਨਤੀ ਕਰਨ ਦੀ ਦੌਰ ਆ, ਸੰਗਤ ਦਾ ਟੁੱਟੀ ਪਈ ਆ। ਆਮ ਆਦਮੀ ਪਾਰਟੀ ਵਿੱਚ ਤਾਂ ਕੁਛ ਲੋਕ ਜਿਹੜੇ ਆਪਣੇ ਭੈਣ ਭਰਾ ਆ ਨਾ, ਕਈ ਲੋਕਾਂ ਨੂੰ ਹੁੰਦਾ ਆ ਵੀ ਅਸੀਂ ਸਮਾਜ ਵਿੱਚ ਰਹਿਣਾ ਆ, ਵੀ ਸੱਤਾਧਾਰੀ ਪਾਰਟੀ ਇਹਦੇ ਨਾਲ ਜੁੜ ਜਾਈਏ, ਪਰ ਮਿੰਟੋ ਮਿੰਟੀ ਟੁੱਟ ਕੇ ਆਉਣ ਨੂੰ ਤਿਆਰ ਆ। ਹਰੇਕ ਬੰਦੇ ਕਹਿੰਦੇ ਵੱਧ ਤੋਂ ਵੱਧ ਪਰਚੀਆਂ ਲੈ ਕੇ ਆਇਓ, ਅਸੀਂ ਮੈਂਬਰਸ਼ਿਪ ਕਰਾਂਗੇ। ਆ ਸਾਨੂੰ ਆਉਂਦੇ ਹੋਏ ਉਹਨਾਂ ਨੇ ਕਿਹਾ ਰਜੇਵੇਂ 'ਚ ਹੈਗੇ ਆ। ਇੱਕ ਦੁਆਬੇ ਦੀ ਪ੍ਰੋਬਲਮ ਇਹ ਹੈਗੀ ਆ, ਦੁਆਬੇ ਵਿੱਚ ਸੰਗਤ ਕਿਹੜੀ ਹੈਗੀ ਵੀ ਘੱਟ ਆ, NRI ਜ਼ਿਆਦਾ ਹੈਗੇ ਆ, ਪਰ ਕਿਹੜੇ ਸਾਡੇ ਸ਼ਡਿਊਲ ਕਾਸਟ ਭਰਾ ਵੀ ਆ, ਉਹ ਵੀ ਬੜਾ, ਉਹਨਾਂ ਵਿੱਚ ਵੀ ਉਤਸ਼ਾਹ ਸੀ, ਉਹ ਵੀ ਨਿਰਾਸ਼ ਹੈਗੇ। ਉਹਨਾਂ ਨੂੰ ਵੀ ਸਮਝ ਨਹੀਂ ਲੱਗਦੀ ਕਿੱਧਰ ਜਾਈਏ। ਲੀਡਰਸ਼ਿਪ ਤੇ ਭਰੋਸਾ ਤੁਹਾਨੂੰ, ਜਿਹੜੀ ਲੀਡਰਸ਼ਿਪ ਇਹਦੇ ਚ ਅੱਗੇ ਲਗਾਈ ਗਈ ਹੈ ਸੰਗਤ ਦੇ ਵੱਲੋਂ ਜਾਂ ਜਥੇਦਾਰ ਸਾਹਿਬ ਦੇ ਵੱਲੋਂ? ਬਿਲਕੁਲ ਜੀ ਭਰੋਸਾ ਆ, ਕਿਉਂਕਿ ਉਹ ਅਕਾਲ ਤਖਤ ਦੇ ਹੁਕਮਾਂ ਅਨੁਸਾਰ ਚੱਲ ਰਹੀ ਹੈ। ਜੇ ਵੀ ਅਕਾਲ ਤਖਤ ਦੇ ਹੁਕਮਾਂ ਦੇ ਅਨੁਸਾਰ ਨਾ ਚੱਲਦੀ, ਹੋ ਸਕਦਾ ਸ਼ਾਇਦ ਅਸੀਂ ਤੇ ਨਾ ਖੜੇ ਹੁੰਦੇ ਤੇ ਨਾ ਇਹ ਪਰਚੀਆਂ ਲੈਂਦੇ। ਇਹੀ ਕਾਰਨ ਆ, ਇੱਕ ਧਰਮ ਦਾ ਭੈ ਆ।
ਅਕਾਲ ਤਖਤ ਦੇ ਹੁਕਮਾਂ ਅਨੁਸਾਰ ਚੱਲ ਰਹੇ ਆ ਤੇ ਸੰਗਤ ਨਾਲ ਜੁੜ ਰਹੀ ਹੈ। ਜੀ ਬਹੁਤ ਬਹੁਤ ਧੰਨਵਾਦ। ਸੋ ਦੇਖ ਸਕਦੇ ਹੋ ਇਹ ਉਹ ਪਰਚੀਆਂ ਨੇ ਜਿਹੜੀਆਂ ਦਿੱਤੀਆਂ ਗਈਆਂ ਨੇ, ਕਾਪੀਆਂ ਨੇ, ਉੱਪਰ ਲਿਖਿਆ ਹੋਇਆ ਹੈ ਸ਼੍ਰੀ ਅਕਾਲ ਤਖਤ ਸਾਹਿਬ ਮਹਾਨ ਹੈ, ਸਿੱਖ ਪੰਥ ਦੀ ਸ਼ਾਨ ਹੈ। ਕੀ ਹੁਣ ਇਹ ਜਿਹੜੀ ਭਰਤੀ ਹੈ ਅਕਾਲ ਤਖਤ ਸਾਹਿਬ ਦੇ ਹੁਕਮਾਂ ਤੋਂ ਬਾਅਦ ਜਿਹੜੀ ਹੋ ਰਹੀ ਹੈ, ਇਹ ਕਿਵੇਂ ਨੇਪਰੇ ਚੜੇਗੀ, ਕਿਵੇਂ ਸੰਗਤ ਇਸ ਨਾਲ ਜੁੜ ਕੇ ਕਿਹੋ ਜਿਹੀਆਂ ਤਬਦੀਲੀਆਂ ਲਿਆਉਂਦੀ ਹੈ, ਸਮਾਂ ਬਿਆਨ ਕਰੂਗਾ। ਤੁਸੀਂ ਵਿਚਾਰ ਸੁਣੇ ਨੇ ਸੰਗਤ ਦੇ। ਜੁੜੇ ਰਹੋ ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ USA ਦੇ ਨਾਲ। ਧੰਨਵਾਦ। ਸਤਿ ਸ਼੍ਰੀ ਅਕਾਲ।